ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਵਿੱਚ ਅਸੀਂ ਦੋ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਪਹਿਲੇ ਸੈਗਮੈਂਟ ਦੇ ਵਿੱਚ ਅੱਜ ਅਸੀਂ ਜਿਹੜਾ ਸਭ ਤੋਂ ਮਹੱਤਵਪੂਰਨ ਮੁੱਦਾ ਲੈਣ ਜਾ ਰਹੇ ਹਾਂ ਉਹ ਹੈ ਕਿ ਅੱਜ ਜਦੋਂ ਭਾਰਤ ਦੇ ਵਿੱਚ ਇੱਕ ਮਾਹੌਲ ਬਣ ਰਿਹਾ ਹੈ ਚੋਣਾਂ ਦਾ, 2019 ਦੀਆਂ ਲੋਕ ਸਭਾ ਚੋਣਾਂ ਦਾ, ਤਾਂ ਕੁਝ ਮੁੱਦੇ ਜਿਹੜੇ ਆ ਫੇਰ ਤੋਂ ਉਭਾਰੇ ਜਾ ਰਹੇ ਨੇ ਜਿਨ੍ਹਾਂ ਦਾ ਹੱਲ ਅੱਜ ਤੱਕ ਨਹੀਂ ਕੀਤਾ ਗਿਆ, ਪਰ ਉਹਨਾਂ ਨੂੰ ਇੱਦਾਂ ਉਭਾਰਿਆ ਜਾ ਰਿਹਾ ਤਾਂ ਜੋ ਚੋਣਾਂ ਦੇ ਵਿੱਚ ਉਹਦਾ ਲਾਭ ਲਿਆ ਜਾ ਸਕੇ। ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ 84 ਦਾ ਮੁੱਦਾ ਹੈ ਉਹ ਫੇਰ ਤੋਂ ਉੱਭਰ ਰਿਹਾ ਹੈ। 1984 ਦਾ ਸਿੱਖ ਕਤਲੇਆਮ, 1984 ਦੇ ਵਿੱਚ ਬੜਾ ਕੁਝ ਹੋਇਆ, ਬਹੁਤ ਸਾਰੇ ਲੋਕ ਪੀੜਤ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੀਆਂ ਪੀੜ੍ਹੀਆਂ ਦੀ ਪੀੜ੍ਹੀਆਂ ਜਿਹੜੀਆਂ ਬਰਬਾਦ ਹੋ ਗਈਆਂ। ਸਾਰੀਆਂ ਚੀਜ਼ਾਂ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਹੈ, ਪਰ ਇੱਕ ਵੋਟ ਸਿਆਸਤ ਜਿਹੜੀ ਹੈ ਉਹ ਕਿਵੇਂ ਇੱਦਾਂ ਦੇ ਮੁੱਦਿਆਂ ਨੂੰ ਉਭਾਰਦੀ ਹੈ ਤਾਂ ਜੋ ਇੱਦਾਂ ਦੇ ਮੁੱਦੇ ਉਭਾਰ ਕੇ ਵੋਟਾਂ ਹਾਸਲ ਕੀਤੀਆਂ ਜਾ ਸਕਣ। ਉਹਦਾ ਸਭ ਤੋਂ ਵੱਡਾ ਜਿਹੜਾ ਉਦਾਹਰਣ ਹੈ ਸਾਡੇ ਸਾਹਮਣੇ ਹੁਣ ਇਸ ਰੂਪ ਦੇ ਵਿੱਚ ਆ ਰਿਹਾ ਕਿ 1984 ਦਾ ਸਿੱਖ ਕਤਲੇਆਮ ਜਿਹੜਾ ਹੈ ਉਹਦੇ ਤੇ ਸਾਰੀਆਂ ਧਿਰਾਂ ਵੱਲੋਂ ਜਿਹੜੀ ਹੈ ਉਹ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਿਸਾਲ ਦੇ ਤੌਰ ਤੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਲੰਡਨ 'ਚ, ਉਹ ਅੱਜ ਕੱਲ੍ਹ ਯੂਰਪ ਦੇ ਦੌਰੇ 'ਤੇ ਨੇ, ਲੰਡਨ 'ਚ ਸਕੂਲ ਆਫ ਇਕਨੋਮਿਕਸ 'ਚ ਇੱਕ ਲੈਕਚਰ ਦਿੱਤਾ ਹੈ। ਉਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਕਿ 1984 ਦਾ ਸਿੱਖ ਕਤਲੇਆਮ ਬਹੁਤ ਹੀ ਦੁਖਦਾਈ ਘਟਨਾ ਸੀ ਤੇ ਉਹ ਇਹਨਾਂ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾਵਾਂ ਦੇਣ ਦੇ ਹੱਕ ਵਿੱਚ ਨੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਬਈ ਕਾਂਗਰਸ ਪਾਰਟੀ ਇਹਦੇ 'ਚ ਸਿੱਧੇ ਤੌਰ 'ਤੇ ਇਨਵੋਲਵ ਨਹੀਂ ਸੀ। ਇੱਕ ਪਾਸੇ ਤਾਂ ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਇਹ ਬੜੀ ਦੁਖਦਾਈ ਘਟਨਾ ਤੇ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਜਿਹੜੇ ਵਿਅਕਤੀ ਉਹਨਾਂ ਨੂੰ ਮੈਂ ਜਾਂ ਕਾਂਗਰਸ ਪਾਰਟੀ ਉਹ ਸਜ਼ਾਵਾਂ ਦੇਣ ਦੇ ਹੱਕ ਵਿੱਚ ਹੈ। ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਕਾਂਗਰਸ ਪਾਰਟੀ ਇਹਦੇ 'ਚ ਇਨਵੋਲਵ ਨਹੀਂ। ਹੁਣ ਕਿ ਇਹਨੂੰ ਨਹੀਂ ਪਤਾ ਵੀ ਕਾਂਗਰਸ ਪਾਰਟੀ ਦੀ ਕੀ ਭੂਮਿਕਾ ਰਹੀ ਹੈ 1984 ਦੇ ਘਟਨਾ ਚੱਕਰ ਦੇ ਵਿੱਚ, ਚਾਹੇ ਉਹ ਦਰਬਾਰ ਸਾਹਿਬ ਤੇ ਹਮਲਾ ਹੋਵੇ, ਚਾਹੇ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਮਾਹੌਲ ਬਣਿਆ ਤੇ ਦਿੱਲੀ ਤੋਂ ਲੈ ਕੇ ਕਾਨਪੁਰ ਤੱਕ ਜਿਹੜਾ ਸਿੱਖ ਕਤਲੇਆਮ ਹੋਇਆ, ਇਹਦੇ 'ਚ ਕਿਹਦੀ ਭੂਮਿਕਾ ਰਹੀ ਹੈ, ਕਾਂਗਰਸ ਪਾਰਟੀ ਦੀ ਕਿੰਨੀ ਭੂਮਿਕਾ ਰਹੀ ਹੈ ਤੇ RSS ਦੀ ਕਿੰਨੀ ਭੂਮਿਕਾ ਰਹੀ ਹੈ, ਜਨਸੰਘ ਦੀ ਕਿੰਨੀ ਭੂਮਿਕਾ ਰਹੀ ਹੈ। ਆਪਾਂ ਨੂੰ ਇਹ ਸਾਰੀਆਂ ਜਾਣਕਾਰੀਆਂ ਹੈਗੀਆਂ, ਸਾਰਿਆਂ ਨੂੰ ਪਤਾ ਹੈ, ਪਰ ਸਜ਼ਾਵਾਂ ਦੇਣ ਦੀ ਗੱਲ ਕਰਨੀ ਤੇ ਆਪਣੀ ਪਾਰਟੀ ਨੂੰ ਉੱਤੋਂ ਬਰੀ ਕਰ ਲੈਣਾ, ਇਹਦਾ ਮਤਲਬ ਇਹ ਹੈ ਕਿ ਤੁਸੀਂ ਸੱਚ ਜਿਹੜਾ ਆ ਉਹਦੇ ਤੱਕ ਜਿਹੜੇ ਲੋਕ ਹੈ ਉਹਨਾਂ ਦੀ ਪਹੁੰਚ ਨਹੀਂ ਕਰਨ ਦੇਣਾ ਚਾਹੁੰਦੇ, ਸੱਚ ਲੋਕਾਂ ਤੱਕ ਉੱਦਾਂ ਪਹੁੰਚਾਉਣਾ ਨਹੀਂ ਚਾਹੁੰਦੇ। ਤੇ ਇਸੇ ਤਰ੍ਹਾਂ ਵਿਰੋਧੀ ਧਿਰ ਜਿਹੜੇ ਲੋਕ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਸੁਖਬੀਰ ਬਾਦਲ ਨੇ ਵੀ ਇਹਦੇ ਤੇ ਪ੍ਰੈਸ ਕਾਨਫਰੰਸ ਕੀਤੀ, ਚਾਹੇ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਇਸ ਮਸਲੇ ਤੇ ਕੀਤੀ ਤੇ ਉਹਨਾਂ ਨੇ ਸਾਰਾ ਜ਼ੋਰ ਇਸ ਗੱਲ ਤੇ ਲਾਇਆ ਕਿ ਰਾਹੁਲ ਗਾਂਧੀ ਜਿਹੜੇ ਆ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ, ਉਹ ਝੂਠ ਬੋਲ ਰਹੇ ਨੇ। ਮਾਫੀ ਕਿਹਨੂੰ ਮੰਗਣੀ ਚਾਹੀਦੀ, ਕਿਹਨੂੰ ਨਹੀਂ ਮੰਗਣੀ ਚਾਹੀਦੀ, ਇਹ ਸਾਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਇਹਦੇ ਲਈ ਜ਼ਿੰਮੇਵਾਰ ਕੇਵਲ ਇੱਕ ਧਿਰ ਨਹੀਂ, ਇਹਦੇ ਲਈ ਜ਼ਿੰਮੇਵਾਰ ਇਹ ਸਾਰੀਆਂ ਧਿਰਾਂ ਹੈ। ਇਹਦੇ ਲਈ ਜ਼ਿੰਮੇਵਾਰ ਭਾਰਤ ਦੀ ਉਹ ਸੱਤਾ ਦੀ ਸਿਆਸਤ ਹੈ ਜਿਹਦੇ ਵਿੱਚ ਇਹ ਸਾਰੇ ਲੋਕ ਇਨਵੋਲਵ ਰਹੇ ਹੈ। ਭਾਰਤ ਦਾ ਇਹ ਕਾਲਾ ਪੰਨਾ ਜਿਹੜਾ ਆ, ਇਹ ਕਾਲਾ ਪੰਨਾ, ਕਾਲੇ ਪੰਨਿਆਂ ਦੀ ਇਬਾਰਤ ਜਿਹੜੀ ਹੈ ਇਹਨਾਂ ਸਾਰਿਆਂ ਵੱਲੋਂ ਰਲ ਕੇ ਲਿਖੀ ਗਈ ਹੈ। ਅਸੀਂ ਇਹਨਾਂ ਘਟਨਾਵਾਂ ਦੇ ਆਲੇ ਦੁਆਲੇ ਜਦੋਂ ਗੱਲ ਕਰ ਰਹੇ ਹਾਂ ਤਾਂ ਕੇਵਲ ਇੱਕ ਘਟਨਾ ਨਹੀਂ, ਬਾਕੀ ਘਟਨਾਵਾਂ ਦਾ ਜ਼ਿਕਰ ਕਰਦਿਆਂ ਹੋਇਆ ਵੀ ਇੱਕ ਬੁਨਿਆਦੀ ਟਿੱਪਣੀ ਇਹਦੇ ਤੇ ਕਰਨਾ ਚਾਹੁੰਦੇ ਹਾਂ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਹਿਸਟੋਰੀਕਲ ਤੇ ਬੜੀਆਂ ਦੁਖਦਾਇਕ ਘਟਨਾਵਾਂ ਜਿਹੜੀਆਂ ਆ ਉਹਨਾਂ ਨੂੰ ਸਾਡੇ ਸਿਲੇਬਸਾਂ ਦਾ ਪਾਰਟ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਸਿਲੇਬਸ ਬਣਾਏ ਜਾਂਦੇ ਆ ਉਹਦੇ 'ਚ ਸੱਤਾ ਜਿਹੜੀ ਆ, ਹਕੂਮਤ ਜਿਹੜੀ ਆ, ਆਪਣੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਪੜ੍ਹਾਇਆ ਕਰਦੀ ਹੈ। ਹੁਣ ਬੁਨਿਆਦੀ ਤੌਰ ਤੇ ਜਿਹੜੀ ਗੱਲ ਅਸੀਂ ਕਰਨੀ ਚਾਹੁੰਦੇ ਹਾਂ ਉਹ ਇਹ ਹੈ ਕਿ 1984 ਦਾ ਸਿੱਖ ਕਤਲੇਆਮ ਹੋਵੇ ਜਾਂ 1992 ਵਿੱਚ ਬਾਬਰੀ ਮਸਜਿਦ ਢਾਏ ਜਾਣ ਦਾ ਜਿਹੜਾ ਮਾਮਲਾ ਹੋਵੇ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਫਿਰਕੂ ਫਸਾਦ ਹੋਏ, 2002 ਵਿੱਚ ਗੋਧਰਾ ਕਾਂਡ ਤੋਂ ਬਾਅਦ ਗੁਜਰਾਤ ਵਿੱਚ ਮੁਸਲਮਾਨ ਭਾਈਚਾਰੇ ਦਾ ਜਿਵੇਂ ਕਤਲੇਆਮ ਹੋਇਆ ਤੇ ਮੁਲਕ ਦੀ ਵੰਡ ਤੋਂ ਬਾਅਦ ਜਿਹੜੀਆਂ ਹੁਣ ਤੱਕ ਵਾਪਰੀਆਂ ਕੁਝ ਹੋਰ ਇਸ ਤਰ੍ਹਾਂ ਦੀਆਂ ਮਹੱਤਵਪੂਰਨ ਘਟਨਾਵਾਂ, ਇਹਨਾਂ ਨੂੰ ਭਾਰਤ ਦੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਦੀ ਤਿਆਰੀ ਵੀ ਕੀਤੀ ਗਈ ਹੈ ਤੇ ਸੰਸਾਰ ਦੇ ਸਭ ਤੋਂ ਵੱਡੇ ਜਮਹੂਰੀ ਤੇ ਧਰਮ ਨਿਰਪੱਖ ਅਖਵਾਉਂਦੇ ਜਿਹੜੇ ਆਪਣਾ ਮੁਲਕ ਹੈ ਜਿਹੜਾ ਭਾਰਤ, ਇਸ ਮੁਲਕ ਦੇ ਮੱਥੇ ਤੇ ਜਿਹੜੇ ਕਲੰਕ ਲੱਗੇ ਹੋਏ ਆ, ਇਹਨਾਂ ਕਲੰਕਾਂ ਦੇ ਵਿੱਚ ਇੱਕ ਕਲੰਕ ਸਾਡਾ ਐਮਰਜੈਂਸੀ ਦਾ ਕਾਲਾ ਦੌਰ ਵੀ ਹੈ।
ਉਹ ਐਮਰਜੈਂਸੀ ਦਾ ਦੌਰ ਵੀ ਸਾਡੇ ਸਿਲੇਬਸ ਦਾ ਪਾਰਟ ਬਣਾਇਆ ਜਾਏਗਾ। ਤੇ ਇਹ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਵੀ ਜਦੋਂ ਐਮਰਜੈਂਸੀ ਦੇ ਦੌਰ ਨੂੰ ਸਾਡੇ ਸਿਲੇਬਸ ਦਾ ਪਾਰਟ ਬਣਾਇਆ ਜਾਣਾ ਤੇ ਫਿਰ ਅੱਜ ਜਿਹੜਾ ਦੇਸ਼ ਦੇ ਉੱਤੇ ਰਾਜ ਕਰ ਰਹੇ ਲੋਕ ਹੈ ਉਹ ਜਿਹੜੀ ਅਣਐਲਾਨੀ ਐਮਰਜੈਂਸੀ ਹੈ ਕਿ ਇਹਦਾ ਜ਼ਿਕਰ ਵੀ ਕਿਤੇ ਹੋਏਗਾ। ਅਸੀਂ ਜਿਹੜੀ ਗੱਲ ਕਹਿਣੀ ਚਾਹੁੰਦੇ ਹਾਂ ਵੀ ਦਰਅਸਲ ਅਤੀਤ ਨੂੰ ਜਾਣ ਲੈਣਾ ਕਾਫੀ ਨਹੀਂ ਹੁੰਦਾ। ਅਤੀਤ ਨੂੰ ਵਰਤਮਾਨ ਤੇ ਭਵਿੱਖ ਨਾਲ ਜੋੜ ਕੇ ਸਮਝਣਾ ਇਹੀ ਸਹੀ ਪਹੁੰਚ ਜਿਹੜੀ ਆ ਮੰਨੀ ਜਾ ਸਕਦੀ ਹੈ। ਪਰ ਸਾਡੇ ਭਾਰਤ ਦੇ ਵਿੱਚ ਹਿਸਟਰੀ ਨੂੰ, ਇਤਿਹਾਸ ਨੂੰ ਇਸ ਨਜ਼ਰੀਏ ਤੋਂ ਕਦੀ ਲਿਆ ਨਹੀਂ ਗਿਆ। ਖਾਸ ਤੌਰ ਤੇ ਪਿਛਲੇ 2 ਦਹਾਕਿਆਂ ਤੋਂ ਇਤਿਹਾਸ ਜਿਹੜਾ ਸਾਡਾ ਉਹਨੂੰ ਰਾਜਸੀ ਤੇ ਆਰਥਿਕ ਸ਼ਕਤੀਆਂ ਦੇ ਜਿਹੜੇ ਮਾਲਕ ਹੈ ਉਹਨਾਂ ਨੇ ਆਪੋ ਆਪਣੀ ਸਹੂਲਤ ਦੇ ਮੁਤਾਬਕ ਵਰਤਣ ਦੇ ਤੇ ਢਾਲਣ ਦੇ ਉਚੇਚੇ ਯਤਨ ਕੀਤੇ ਹੈ। ਸਮੇਂ ਦੀਆਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਹਿਸਟਰੀ ਨੂੰ ਆਪਣੇ ਮੁਤਾਬਕ ਪੇਸ਼ ਕਰਨ ਲਈ ਸਭ ਤੋਂ ਪਹਿਲਾ ਨਿਸ਼ਾਨਾ ਜਿਹੜਾ ਆ ਉਹ ਸਕੂਲੀ ਸਿਲੇਬਸ ਨੂੰ ਹੀ ਬਣਾਇਆ। ਅਟਲ ਬਿਹਾਰੀ ਵਾਜਪੇਈ ਅੱਜ ਸਾਡੇ ਵਿਚਕਾਰ ਨਹੀਂ। ਅਸੀਂ ਅਟਲ ਬਿਹਾਰੀ ਵਾਜਪੇਈ ਬਾਰੇ ਵੀ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ। ਇੱਥੇ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਵੀ ਸਿਲੇਬਸ ਦੇ ਮਾਮਲੇ ਦੇ ਵਿੱਚ ਸਾਡੀ ਹਿਸਟਰੀ ਨੂੰ ਗਲਤ ਤਰੀਕੇ ਦੇ ਨਾਲ ਤੇ ਹਕੂਮਤੀ ਨਜ਼ਰੀਏ ਨਾਲ ਪੜ੍ਹਾਉਣ ਦੇ ਮਾਮਲੇ ਦੇ ਵਿੱਚ ਜਦੋਂ ਅਟਲ ਬਿਹਾਰੀ ਵਾਜਪੇਈ ਦੀ NDA ਸਰਕਾਰ ਬਣੀ ਸੀ ਜਿਹੜੀ 5 ਸਾਲ ਚੱਲੀ, ਵੈਸੇ 3 ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਟਲ ਬਿਹਾਰੀ ਵਾਜਪੇਈ, ਪਰ ਜਿਹੜੀ ਤੀਜੀ ਵਾਰ ਉਹਨਾਂ ਦੀ ਸਰਕਾਰ ਬਣੀ ਸੀ ਜਿਹੜੀ ਉਹ 5 ਸਾਲ ਚੱਲੀ, ਉਸ ਸਰਕਾਰ ਨੇ, ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਨੇ ਇਤਿਹਾਸ ਨੂੰ ਹਕੂਮਤ ਦੇ ਨਜ਼ਰੀਏ ਨਾਲ ਪੜ੍ਹਾਉਣ ਦਾ ਜਿਹੜਾ ਮਾਮਲਾ ਹੈ ਇਹਦੇ 'ਚ ਸਾਰੇ ਰਿਕਾਰਡ ਤੋੜਤੇ ਸੀ। ਹੁਣ ਵੀ ਕੁਝ ਜਿਹੜੀਆਂ ਸਟੇਟ ਗਵਰਨਮੈਂਟਸ ਹੈ ਉਹ ਵੀ ਆਪੋ ਆਪਣੇ ਤਰੀਕੇ ਨਾਲ ਸਾਡੇ ਸਟੂਡੈਂਟਸ ਨੂੰ ਹਿਸਟਰੀ ਜਿਹੜੀ ਹੈ ਉਹ ਆਪਣੇ ਤਰੀਕੇ ਨਾਲ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੀਆਂ। ਤੇ NDA ਦੀ ਸਰਕਾਰ ਜਿਹੜੀ ਹੈ ਉਹਦੇ ਵੱਲੋਂ ਜੋ ਕੁਝ ਸ਼ੁਰੂ ਕੀਤਾ ਗਿਆ ਸੀ, ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆਈ ਵਾਜਪੇਈ ਹੋਰਾਂ ਤੋਂ ਬਾਅਦ, ਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਆਪਣੇ ਤਰੀਕੇ ਨਾਲ ਉਹ ਸਾਰਾ ਸਿਲੇਬਸ ਦੀ ਭੰਨਤੋੜ ਕੀਤੀ। ਹੁਣ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਨਰਿੰਦਰ ਮੋਦੀ ਦੀ ਸਰਕਾਰ ਹੈ ਤੇ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ ਉਹ ਅਟਲ ਬਿਹਾਰੀ ਵਾਜਪੇਈ ਜਾਂ ਡਾਕਟਰ ਮਨਮੋਹਨ ਸਿੰਘ ਦੇ ਜਿਹੜੇ ਕੰਮ ਕੀਤੇ ਹੋਏ ਉਹਦੇ ਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਹਿਸਟਰੀ ਨੂੰ ਆਪਣੇ ਤਰੀਕੇ ਨਾਲ ਲੋਕਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਤਾਂ ਮਿਥੋਲੋਜੀ ਨੂੰ ਵੀ ਹਿਸਟਰੀ ਬਣਾ ਕੇ ਪੇਸ਼ ਕਰ ਰਹੀ ਹੈ। ਤੇ ਇਸ ਕਰਕੇ ਇਹਦੇ ਤੇ ਅਸੀਂ ਗੱਲ ਅੱਗੇ ਵੀ ਕਰਾਂਗੇ, ਅੱਗੇ ਜਾ ਕੇ ਵੀ ਕਰਦੇ ਹਾਂ। ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸਾਰਾ ਘਟਨਾ ਚੱਕਰ ਹੈ, ਜਦੋਂ ਅਸੀਂ 1984 ਦਾ ਜ਼ਿਕਰ ਕਰ ਰਹੇ ਹਾਂ, ਜਦੋਂ ਫੇਰ ਤੋਂ ਇਹ ਮੁੱਦੇ ਉਭਾਰੇ ਜਾ ਰਹੇ ਹੈ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਦਾ ਲਾਭ ਲੈਣ ਵਾਸਤੇ, ਨਹੀਂ ਮੈਂ ਕੁੱਜੇ ਵਿੱਚ ਆਊਂਗਾ ਸੁਆਹ ਬਣ ਕੇ, ਇਹ ਸਾਡਾ ਦਰਦਨਾਕ ਇਤਿਹਾਸ ਵੀ ਹੈ, ਦਰਦਨਾਕ ਵਰਤਮਾਨ ਵੀ ਹੈ। ਤੇ ਜੇ ਸਰਕਾਰਾਂ ਦੀ ਪਹੁੰਚ ਇਸੇ ਤਰ੍ਹਾਂ ਦੀ ਰਹੀ ਸਾਡੇ ਇਤਿਹਾਸ ਨੂੰ ਆਪਣੇ ਨਜ਼ਰੀਏ ਨਾਲ ਪੜ੍ਹਾਉਣ ਦੀ, ਤਾਂ ਲਾਜ਼ਮੀ ਤੌਰ ਤੇ ਸਾਡਾ ਭਵਿੱਖ ਵੀ ਦਰਦਨਾਕ ਹੋ ਸਕਦਾ ਹੈ। ਅਤੀਤ ਨੂੰ ਜਾਣਨ ਦਾ ਹਰ ਨਾਗਰਿਕ ਨੂੰ ਹੱਕ ਹੈ, ਹੱਕ ਹੋਣਾ ਵੀ ਚਾਹੀਦਾ ਹੈ ਤੇ ਇਸ ਹੱਕ ਦੀ ਰਾਖੀ ਜਿਹੜੀ ਹੈ ਸਹੀ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ। ਹਰ ਬੰਦੇ ਦਾ ਇਹ ਹੱਕ ਹੈ ਕਿ ਆਪਣੇ ਮੁਲਕ ਦੇ ਇਤਿਹਾਸ ਨੂੰ ਜਾਣੇ ਸਮਝੇ। ਪਰ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਾਡਾ ਸਿਲੇਬਸ ਹੈ, ਬੱਚਿਆਂ ਦਾ ਸਿਲੇਬਸ ਹੈ, ਉਹ ਸਰਕਾਰੀ ਸਰੋਤਾਂ ਤੋਂ ਜਿਹੜੀ ਜਾਣਕਾਰੀ ਮਿਲਣੀ ਹੈ ਉਹਦੇ ਆਧਾਰ ਤੇ ਹੀ ਇਤਿਹਾਸਕਾਰੀ ਕੀਤੀ ਜਾਣੀ ਹੈ, ਤਾਂ ਫਿਰ ਲਾਜ਼ਮੀ ਹੈ ਵੀ ਇਹਦੇ 'ਚ ਬਹੁਤ ਸਾਰੀਆਂ ਤਰੁੱਟੀਆਂ ਹੋਣਗੀਆਂ। ਪਾਬਲੋ ਨੇਰੂਦਾ ਬਹੁਤ ਵੱਡੇ ਇੱਕ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਬੜੀ ਵੱਡੀ ਨਜ਼ਮ ਹੈ 4 ਸਤਰਾਂ ਦੇ ਨਾਲ ਅਸੀਂ ਗੱਲ ਅੱਗੇ ਤੋਰਾਂਗੇ। ਉਹ ਇੱਕ ਆਪਣੀ ਨਜ਼ਮ 'ਚ ਕਹਿੰਦੇ ਹੈ ਪਾਬਲੋ ਨੇਰੂਦਾ ਵੀ ਆਓ ਤੇ ਦੇਖੋ ਖੂਨ ਸੜਕਾਂ ਤੇ, ਆਓ ਤੇ ਦੇਖੋ ਖੂਨ ਸੜਕਾਂ ਤੇ, ਆਓ ਤਾਂ ਦੇਖੋ ਖੂਨ ਸੜਕਾਂ ਤੇ, ਆਓ ਤੇ ਦੇਖੋ ਖੂਨ ਸੜਕਾਂ ਤੇ। ਇਹ 4 ਸਤਰਾਂ, ਇਹਨਾਂ 4 ਸਤਰਾਂ 'ਚ ਇੱਕੋ ਗੱਲ ਹੈ, ਆਓ ਤੇ ਦੇਖੋ ਖੂਨ ਸੜਕਾਂ ਤੇ। ਜਦੋਂ ਪਾਬਲੋ ਨੇਰੂਦਾ ਆਪਣੀ ਇਹ ਨਜ਼ਮ ਲਿਖ ਰਹੇ ਸੀ, ਮੈਂ ਕੁਝ ਗੱਲਾਂ ਸਪਸ਼ਟ ਕਰ ਰਿਹਾ, ਇਹ ਨਜ਼ਮ ਦਾ ਸਿਰਲੇਖ ਸੀ। ਜਦੋਂ ਇਹ ਪਾਬਲੋ ਨੇਰੂਦਾ ਇਹ ਨਜ਼ਮ ਲਿਖ ਰਹੇ ਸੀ ਉਦੋਂ ਸਾਕਾ 84 ਨਹੀਂ ਸੀ ਵਾਪਰਿਆ ਭਾਰਤ ਦੇ ਵਿੱਚ, ਨਾ ਗੋਧਰਾ ਵਾਪਰਿਆ ਸੀ, ਨਾ ਗੁਜਰਾਤ, ਨਾ ਅਯੁੱਧਿਆ। ਤੇ ਉਹ ਕਵਿਤਾ ਜਿਹੜੀ ਇਹ ਲਿਖ ਰਹੇ ਸੀ ਪਾਬਲੋ ਨੇਰੂਦਾ, ਉਹ ਭਾਰਤ ਬਾਰੇ ਵੀ ਨਹੀਂ ਸੀ ਲਿਖ ਰਹੇ। ਪਰ ਲੱਗਦਾ ਇਹ ਹੈ ਕਿ ਸ਼ਾਇਦ ਪਾਬਲੋ ਨੇਰੂਦਾ ਨੇ ਭਾਰਤੀ ਆਵਾਮ ਦੀ ਲਹੂ ਰੰਗੀ ਤਸਵੀਰ ਇਹਨਾਂ ਸਤਰਾਂ 'ਚ ਪੇਸ਼ ਕਰ ਦਿੱਤੀ ਹੋਵੇ। ਦਰਅਸਲ ਪਾਬਲੋ ਨੇਰੂਦਾ ਦੀਆਂ ਇਹ ਸਤਰਾਂ ਇਸ ਕਰਕੇ ਸਾਨੂੰ ਦਿੱਲੀ, ਗੁਜਰਾਤ, ਅਹਿਮਦਾਬਾਦ ਜਾਂ ਅਯੁੱਧਿਆ ਤੇ ਲਿਖੀਆਂ ਲੱਗਦੀਆਂ ਕਿਉਂਕਿ ਜਿਵੇਂ ਹੱਸਣ ਜਾਂ ਰੋਣ ਲਈ ਕਿਸੇ ਖਾਸ ਭਾਸ਼ਾ ਦੀ ਲੋੜ ਨਹੀਂ ਹੁੰਦੀ, ਉਵੇਂ ਦਰਦ ਦੀ ਜ਼ੁਬਾਨ ਵੀ ਇੱਕੋ ਹੀ ਹੁੰਦੀ ਹੈ। ਪਰ ਸਰਕਾਰਾਂ ਇਸ ਜ਼ੁਬਾਨ ਨੂੰ ਟਿੱਚ ਜਾਣਦੀਆਂ। ਜੇ ਸਰਕਾਰਾਂ ਵੀ ਦਰਦ ਦੀ ਇਸ ਜ਼ੁਬਾਨ ਨੂੰ ਮਹਿਸੂਸ ਕਰਦੀਆਂ ਹੋਣ ਤਾਂ ਕਦੇ ਵੀ ਗੁਜਰਾਤ, ਦਿੱਲੀ ਤੇ ਅਯੁੱਧਿਆ ਨਾ ਵਾਪਰਨ। ਇਹਨਾਂ ਸਾਰੇ ਹਾਲਾਤ ਲਈ ਜ਼ਿੰਮੇਵਾਰ ਜਿਹੜੇ ਕਾਬਜ਼ ਰਾਜਸੀ ਟੋਲੇ ਆ ਜਾਂ ਰਾਜਸੀ ਤਾਕਤਾਂ ਆ, ਸਿਆਸੀ ਤਾਕਤ ਹੈ, ਉਹਨਾਂ ਦਾ ਕਮਾਲ ਇਹ ਹੈ
ਵੀ ਆਮਤਾ ਕੀ ਸਾਰੇ ਕਾਸੇ ਲਈ ਹਾਕਮਾਂ ਨੂੰ ਜ਼ਿੰਮੇਵਾਰ ਸਮਝਣ ਵਾਲਾ ਜਿਹੜਾ ਪੜ੍ਹਿਆ ਲਿਖਿਆ ਵਰਗ ਵੀ ਹੈ ਜਾਂ ਬੁੱਧੀਜੀਵੀ ਵਰਗ ਵੀ ਹੈ, ਉਹ ਵੀ ਇੱਕ ਖਾਸ ਭਾਈਚਾਰੇ ਜਾਣੀ ਸਿੱਖ ਭਾਈਚਾਰੇ ਦੇ ਕਤਲੇਆਮ ਨੂੰ ਸਹਿਬਨ ਹੀ ਦੰਗੇ ਕਹਿੰਦਾ ਆ ਰਿਹਾ। ਮਤਲਬ ਕਤਲੇਆਮ ਤੇ ਦੰਗੇ ਦਾ ਫਰਕ ਨਹੀਂ ਕੀਤਾ ਜਾ ਰਿਹਾ। ਇਹ ਹਾਕਮਾਂ ਨੇ ਬੜੇ ਪਲਾਨਡ ਤਰੀਕੇ ਨਾਲ, ਯੋਜਨਾਬੱਧ ਤਰੀਕੇ ਦੇ ਨਾਲ ਕਤਲੇਆਮ ਨੂੰ ਦੰਗੇ ਕਹਿਣ ਦੀ ਇਦਾਂ ਦੀ ਪੀਪਣੀ ਲਗਾਤਾਰ ਵਜਾਈ ਕਿ ਹਰ ਬੰਦਾ ਇਹਨਾਂ ਘਟਨਾਵਾਂ ਨੂੰ ਦੰਗਿਆਂ ਦੇ ਨਜ਼ਰੀਏ ਤੋਂ ਦੇਖਣ ਲਗਾ ਦਿੱਤਾ ਹੈ। ਜਦੋਂ ਰਾਹੁਲ ਗਾਂਧੀ ਵੀ ਭਾਸ਼ਣ ਕਰ ਰਹੇ ਸੀ ਲੰਡਨ ਦੇ ਵਿੱਚ, ਉਹ ਵੀ ਇਹਨੂੰ ਦੰਗੇ ਕਹਿ ਰਹੇ ਸੀ। ਤੇ ਹਰ ਸਿਆਸੀ ਬੰਦਾ ਆਪਣੇ ਨਜ਼ਰੀਏ ਨਾਲ ਇਹਦਾ ਨਾਂ ਰੱਖਦਾ, ਕੋਈ ਦੰਗੇ ਕਹਿ ਰਿਹਾ, ਕਾਂਗਰਸ ਇਹਨੂੰ ਦੰਗੇ ਕਹਿ ਰਹੀ ਹੈ, ਭਾਰਤੀ ਜਨਤਾ ਪਾਰਟੀ ਵੀ ਇਹਨੂੰ ਦੰਗੇ ਕਹਿੰਦੀ ਹੈ, ਤੇ ਕੁਝ ਇਹਨੂੰ ਕਤਲੇਆਮ ਕਹਿੰਦੇ ਆ, ਕੁਝ ਨਸਲਕੁਸ਼ੀ ਕਹਿੰਦੇ ਆ। ਹੁਣ ਸੱਚ ਕੀ ਹੈ? ਇਹ ਸੱਚ ਹੁਣ ਸਾਨੂੰ ਸਕੂਲੀ ਪਾਠ ਪੁਸਤਕਾਂ ਦੇ ਵਿੱਚ ਕਿੱਦਾਂ ਪੜ੍ਹਾਇਆ ਜਾਏਗਾ? ਇਹ ਤਾਂ ਲਾਜ਼ਮੀ ਤੌਰ ਤੇ ਸਾਨੂੰ ਦੰਗੇ ਹੀ ਪੜ੍ਹਾਏ ਜਾਣਗੇ, ਤੇ ਦੰਗੇ ਤਾਂ ਇਦਾਂ ਨਹੀਂ ਹੁੰਦੇ, ਦੰਗੇ ਤਾਂ ਦੋਵਾਂ ਪਾਸਿਓਂ ਤੋਂ ਹੁੰਦੇ ਆ। ਤੇ ਇਹ ਜਿਹੜਾ ਦਿੱਲੀ 'ਚ ਹੋਇਆ ਜਾਂ ਅਯੁੱਧਿਆ ਦੇ ਵਿੱਚ ਹੋਇਆ, ਇਹ ਤਾਂ ਆਰਗੇਨਾਈਜ਼ਡ ਕਤਲੇਆਮ ਸੀ, ਯੋਜਨਾਬੱਧ ਜਥੇਬੰਦ ਹੋ ਕੇ ਕਤਲੇਆਮ ਕੀਤਾ ਗਿਆ, ਜਿਹਨੂੰ ਅਸੀਂ ਭੀੜਾਂ ਦਾ ਨਾਂ ਲੈਂਦੇ ਆ। ਉਹ ਭੀੜਾਂ ਦੀ ਅਗਵਾਈ ਜਗਦੀਸ਼ ਟਾਈਟਲ ਵਰਗੇ ਲੋਕ ਕਰਦੇ ਰਹੇ ਆ। ਸੋ ਆਧੁਨਿਕ ਭਾਰਤੀ ਇਤਿਹਾਸ ਦੇ ਸਭ ਤੋਂ ਕਲੰਕਿਤ ਜਿਹੜੇ ਇਹ ਪੰਨੇ ਆ, ਇਹਨਾਂ ਨੂੰ ਜੇ ਹਕੂਮਤ ਆਪਣੇ ਢੰਗ ਨਾਲ ਪੜ੍ਹਾਏਗੀ ਤਾਂ ਸੱਚ ਕਿੱਥੇ ਜਾਏਗਾ? ਸੱਚ ਨੂੰ ਅਸੱਚ ਦੇ ਤਰੀਕੇ ਨਾਲ ਪੇਸ਼ ਕਰਕੇ ਜਿਹੜੇ ਵੋਟ ਹਾਸਲ ਕਰਨ ਵਾਲੇ ਲੋਕ ਹੈ, ਉਹ ਚੋਣਾਂ ਦੇ ਨੇੜੇ ਜਾ ਕੇ ਫਿਰ ਇਹਨਾਂ ਮੁੱਦਿਆਂ ਨੂੰ ਚੁੱਕਣਗੇ। ਫਿਰਕੂ ਜਨੂਨ ਨੇ ਮਨੁੱਖੀ ਖੂਨ ਦੇ ਨਾਲ ਆਪਣੀ ਪਿਆਸ ਬੁਝਾਉਣ ਦਾ ਜਿਹੜਾ ਸਿਲਸਿਲਾ ਆਰੰਭ ਕੀਤਾ ਹੋਇਆ, ਉਹਨੂੰ ਸਿਰਫ ਦਿੱਲੀ, ਗੁਜਰਾਤ, ਅਯੁੱਧਿਆ ਤੱਕ ਸੀਮਤ ਕਰਕੇ ਵੀ ਦੇਖਣਾ ਸਾਡੀ ਭੁੱਲ ਹੋ ਸਕਦੀ ਹੈ। ਇਸ ਵੇਲੇ ਸਾਡਾ ਆਪਣਾ ਮੁਲਕ ਭਾਰਤ ਬਹੁਤ ਹੀ ਭਿਆਨਕ ਕਿਸਮ ਦੇ ਹਿੰਸਕ ਜਵਾਲਾਮੁਖੀ ਦੇ ਕੰਢੇ ਤੇ ਖੜਾ ਹੈ। ਅੱਜ ਭੀੜ ਤੰਤਰ ਹੈ, ਇਹਦਾ ਜ਼ਿਕਰ ਅਸੀਂ ਬਹੁਤ ਵਾਰ ਕੀਤਾ ਹੈ। ਅੱਜ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੱਥੋਂ ਆ ਕੇ ਕਿਹਨੇ ਕਿਹਦੇ ਤੇ ਹਮਲਾ ਕਰ ਦੇਣਾ ਹੈ। ਭੀੜਾਂ ਦੇ ਚਿਹਰੇ ਨਹੀਂ ਹੁੰਦੇ, ਪਰ ਭੀੜਾਂ ਨੂੰ ਉਕਸਾਉਣ ਦੇ ਵਿੱਚ ਜ਼ਿੰਮੇਵਾਰ ਕਿਹੜੇ ਲੋਕ ਨੇ? ਜ਼ਿੰਮੇਵਾਰ ਸਾਡੀ ਜਿਹੜੀ ਸਿਆਸਤ ਹੈ, ਵੋਟ ਸਿਆਸਤ ਹੈ। ਤੇ ਜਿਹੜਾ ਲੋਕਾਂ ਨੂੰ ਇਹ ਲੱਗਦਾ ਕਿ ਨਹੀਂ ਸਾਡੇ ਤੇ ਹਾਲੇ ਕੁਝ ਨਹੀਂ ਹੋਇਆ, ਇਸ ਕਰਕੇ ਇਸ ਤੋਂ ਅਸੀਂ ਵੱਖ ਰਹੀਏ, ਇਹ ਤੇ ਕੋਈ ਗੱਲ ਨਾ ਕਰੀਏ, ਉਹਨਾਂ ਨੂੰ ਸੁਰਜੀਤ ਪਾਤਰ ਦਾ ਇਹ ਸ਼ੇਰ ਜ਼ਰੂਰ ਯਾਦ ਕਰਨਾ ਚਾਹੀਦਾ ਹੈ। ਸੁਰਜੀਤ ਪਾਤਰ ਸਾਡੇ ਪੰਜਾਬੀ ਦੇ ਵੱਡੇ ਸ਼ਾਇਰ ਨੇ। ਉਹਨਾਂ ਨੇ ਕਦੇ ਕਿਹਾ ਸੀ ਵੀ ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਸੋ ਅਜਿਹੇ ਹਾਲਾਤ ਵਿੱਚ ਸਾਡੀ ਹਿਸਟਰੀ ਜਿਹੜੀ ਹੈ, ਲੋਕ ਇਤਿਹਾਸ ਜਿਹੜਾ ਹੈ, ਉਹਨੂੰ ਕੌਣ ਪੜ੍ਹਾਏਗਾ? ਵਿਦਿਆਰਥੀਆਂ ਨੂੰ ਭਵਿੱਖਮੁਖੀ ਨਜ਼ਰੀਏ ਨਾਲ ਆਪਣੇ ਅਤੀਤ ਨਾਲ ਜੋੜਨਾ ਚਾਹੀਦਾ ਹੈ। ਇਹ ਗਲਤ ਨਹੀਂ ਹੈ, ਪਰ ਸਵਾਲ ਇੱਥੇ ਸਿਰਫ ਇਹ ਹੈ ਕਿ ਕੀ ਹਕੂਮਤੀ ਸਰੋਤਾਂ ਦੇ ਨਾਲ ਜਿਹੜੇ ਸਾਡੇ ਇਤਿਹਾਸ ਸਾਨੂੰ ਪੜ੍ਹਾਏ ਜਾਣੇ ਆ, ਉਹ ਸਹੀ ਪ੍ਰਪੇਖ ਵਿੱਚ ਪੇਸ਼ ਕੀਤੇ ਜਾਣਗੇ? ਸਾਡੀ ਸਮਝ ਮੁਤਾਬਕ ਬਿਨਾਂ ਸਿਆਸੀ ਦਬਾਅ ਤੋਂ ਮੁਲਕ ਦੇ ਸੱਚਮੁੱਚ ਹੀ ਜਿਹੜੇ ਧਰਮ ਨਿਰਪੱਖ ਵਿਦਵਾਨ ਹੈ, ਉਹਨਾਂ ਦੀ ਇੱਕ ਕਮੇਟੀ ਨੂੰ ਸਾਡੀ ਹਿਸਟਰੀ ਨੂੰ ਦੇਖਣ ਦਾ ਤੇ ਪੜ੍ਹਾਉਣ ਦਾ ਕੰਮ ਸੌਂਪਣਾ ਚਾਹੀਦਾ ਹੈ। ਆਖਰੀ ਗੱਲ ਇਹ ਹੈ ਕਿ ਇਸ ਮਸਲੇ ਦੇ ਉੱਤੇ ਵੀ ਸਿਰਫ ਪਾਠ ਪੁਸਤਕਾਂ ਤੱਕ ਇਹ ਗੱਲ ਸੀਮਤ ਨਹੀਂ ਰਹਿਣੀ ਚਾਹੀਦੀ। ਸਗੋਂ ਮੈਂ ਤਾਂ ਇਹ ਸਮਝਦਾ ਹੈ ਕਿ ਇਸ ਵੇਲੇ ਸਾਡੇ ਸਮੁੱਚੇ ਇਤਿਹਾਸ ਦੇ ਨਿਰਪੱਖ ਪੁਨਰਲੇਖਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਪਾਸੇ ਵੱਲ ਕੌਣ ਧਿਆਨ ਦੇਵੇਗਾ? ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਉਂਝ ਅਸੀਂ ਇਹ ਸਮਝਦੇ ਹਾਂ ਵੀ ਕਿਸੇ ਵੀ ਸਮਾਜ ਦੇ ਇਤਿਹਾਸ ਨੂੰ ਸਹੀ ਰੂਪ ਵਿੱਚ ਪੇਸ਼ ਕਰਨ ਵਾਲੇ ਜਿਹੜੇ ਇਤਿਹਾਸਕਾਰ ਹੈ, ਉਹਦੇ ਸਾਹਿਤਕਾਰ ਹੋਇਆ ਕਰਦੇ ਆ। ਰਾਜਸੀ ਤਾਕਤ ਰੱਖਣ ਵਾਲੇ ਲੋਕ ਇਤਿਹਾਸ ਨੂੰ ਸਦਾ ਆਪਣੇ ਢੰਗ ਨਾਲ ਵਿਗਾੜ ਕੇ ਪੇਸ਼ ਕਰਦੇ ਆ। ਕਿਸੇ ਵੀ ਸਮਾਜ ਦੇ ਇਤਿਹਾਸ ਦਾ ਸੱਚ ਤੱਕਣ ਵਾਸਤੇ ਇਹ ਜ਼ਰੂਰੀ ਹੈ ਕਿ ਉਸਦੇ ਸਾਹਿਤ ਦੀ ਡੂੰਘਾਈ ਨਾਲ ਪੜਚੋਲ ਕੀਤੀ ਜਾਏ। ਪੰਜਾਬ, ਦਿੱਲੀ, ਅਯੁੱਧਿਆ, ਕਾਨਪੁਰ, ਅਹਿਮਦਾਬਾਦ, ਮੇਰਠ ਹੋਵੇ ਤੇ ਭਾਵੇਂ ਗੁਜਰਾਤ, ਕੁਰਸੀਆਂ ਯਾਨੀ ਹਕੂਮਤੀ ਕੁਰਸੀਆਂ ਸੱਚ ਕਦੇ ਮੁਹੱਈਆ ਨਹੀਂ ਕਰਵਾਉਂਦੀਆਂ, ਨਾ ਹੀ ਹੁਣ ਉਹਨਾਂ ਨੇ ਇਹ ਸੱਚ ਮੁਹੱਈਆ ਕਰਵਾਉਣਾ ਹੈ। ਇਸ ਕਰਕੇ ਜਦੋਂ ਅੱਜ ਫੇਰ ਤੋਂ ਇਹ ਸਾਰੇ ਮਸਲੇ ਸਾਡੇ ਸਾਹਮਣੇ ਆ ਰਹੇ ਆ, ਤੇ ਭਾਰਤੀ ਆਵਾਮ ਨੂੰ ਇਹ ਦੇਖਣਾ ਪਏਗਾ ਕਿ ਤੁਹਾਡੇ ਸਾਹਮਣੇ ਇਹ ਝੂਠ ਕੌਣ ਫੈਲਾ ਰਿਹਾ ਤੇ ਇਸ ਝੂਠ ਨੂੰ ਮਾਤ ਕਿਵੇਂ ਦੇਣੀ ਹੈ। 2019 ਸਾਨੂੰ ਇਸ ਪਾਸੇ ਵੱਲ ਸੰਕੇਤ ਦੇ ਰਿਹਾ ਕਿ 2019 ਦੇ ਵਿੱਚ ਤੁਹਾਡੇ ਸਾਹਮਣੇ ਇਹਨਾਂ ਸਿਆਸੀ ਲੋਕਾਂ ਨੇ, ਖਾਸ ਤੌਰ ਤੇ ਹਕੂਮਤ ਪ੍ਰਸਤ ਜਿਹੜੇ ਸਿਆਸੀ ਲੋਕ ਆ, ਉਹਨਾਂ ਨੇ ਝੂਠ ਦੀਆਂ ਪੰਡਾਂ ਖੋਲ੍ਹਣੀਆਂ, ਬਾਰ-ਬਾਰ ਤੁਹਾਡੇ ਜ਼ਖਮਾਂ ਨੂੰ ਉਧੇੜਨਾ ਹੈ। ਤੁਹਾਡੇ ਜ਼ਖਮਾਂ ਦੀ ਮੱਲਮ 34 ਸਾਲਾਂ 'ਚ ਤੁਹਾਡੇ ਤੱਕ ਨਹੀਂ ਪਹੁੰਚਾਈ ਗਈ। ਤੁਹਾਡੇ ਜ਼ਖਮਾਂ ਨੂੰ ਬਾਰ-ਬਾਰ ਉਚੇੜਿਆ ਜਾਏਗਾ, ਉਧੇੜਿਆ ਜਾਏਗਾ, ਕੁਰੇਦਿਆ ਜਾਏਗਾ, ਤੇ ਇਹਨਾਂ ਰਾਹੀਂ ਵੋਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਤੇ ਅਸੀਂ ਇਹਦੇ ਵਿੱਚੋਂ ਨਿਕਲਣਾ ਹੈ।
ਇਹਦੇ ਚੋਂ ਪਾਰ ਕਿੱਦਾਂ ਪਾਇਆ ਜਾ ਸਕੇਗਾ, ਇਹ ਸਾਡੀ ਆਪਣੀ ਸੋਝੀ ਤੇ ਨਿਰਭਰ ਕਰਦਾ ਹੈ। ਹਰ ਵਾਰੀ ਅਸੀਂ ਇੱਕ ਦਿਨ ਦੇ ਬਾਦਸ਼ਾਹ ਬਣ ਕੇ ਇਹਨਾਂ ਨੂੰ ਵੋਟ ਕਰਦੇ ਹਾਂ। ਉਹ ਇੱਕ ਦਿਨ ਦਾ ਬਾਦਸ਼ਾਹ ਆਪਣੇ 5 ਸਾਲ ਵਾਸਤੇ ਜਿਹੜੇ ਹਾਕਮ ਚੁਣਦਾ ਹੈ, ਉਹ ਸਦਾ ਹੀ ਫਿਰ ਉਹਨਾਂ ਦੀ ਪਿੱਠ ਦੇ ਵਿੱਚ ਛੁਰੇ ਮਾਰਦੇ ਆ। ਸੋ ਆਪਣੀ ਪਿੱਠ ਇਹਨਾਂ ਨੂੰ ਮੁਹੱਈਆ ਕਰਾਉਣ ਤੋਂ ਪਹਿਲਾਂ ਆਪਣਾ ਸੱਚ ਤੱਕਦਿਆਂ ਹੋਇਆਂ, ਆਪਣੀ ਤਾਕਤ ਨੂੰ ਪਛਾਣਦਿਆਂ ਹੋਇਆਂ ਅੱਗੇ ਤੁਰਨ ਦੀ ਜ਼ਰੂਰਤ ਹੈ। ਸਾਡਾ ਅੱਜ ਦਾ ਪਹਿਲਾ ਸੈਗਮੈਂਟ ਇਸ ਮੁੱਦੇ ਦੇ ਉੱਤੇ ਸੀ। ਦੂਜੇ ਸੈਗਮੈਂਟ ਦੇ ਵਿੱਚ ਆਪਾਂ ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ ਤੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸਾਡੇ ਨਾਲ ਬਣੇ ਰਹਿਣਾ। ਪੰਜਾਬੀ ਰੇਡੀਓ USA ਦੇ ਸਾਂਝੀ ਸੱਤ ਪ੍ਰੋਗਰਾਮ 'ਚ ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਆਪਣੇ ਦੂਸਰੇ ਸੈਗਮੈਂਟ 'ਚ ਫਿਰ ਹਾਜ਼ਰ ਹਾਂ। ਦੂਸਰੇ ਸੈਗਮੈਂਟ ਦੇ ਵਿੱਚ ਅਸੀਂ ਪੰਜਾਬ ਦੀ ਜਿਹੜੀ ਇਸ ਵਕਤ ਦੀ ਸਿਆਸਤ ਹੈ, ਇਸ ਸਿਆਸਤ ਦੇ ਵਿੱਚ ਸਭ ਤੋਂ ਮਹੱਤਵਪੂਰਨ ਜਿਹੜਾ ਘਟਨਾ ਚੱਕਰ ਵਾਪਰ ਰਿਹਾ ਉਹ ਹੈ ਆਮ ਆਦਮੀ ਪਾਰਟੀ ਦਾ ਲਗਾਤਾਰ ਖਿਲਰਦੇ ਚਲੇ ਜਾਣਾ। ਪਿਛਲੇ 2 ਦਿਨਾਂ ਦੇ ਵਿੱਚ ਇੰਨਾ ਕੁਝ ਹੋਇਆ ਕਿ ਲੱਗਦਾ ਨਹੀਂ ਹੈ ਕਿ ਹੁਣ ਆਮ ਆਦਮੀ ਪਾਰਟੀ ਜਿਹੜੀ ਬਹੁਤ ਬੁਰੀ ਤਰ੍ਹਾਂ ਖਿਲਰ ਗਈ ਹੈ ਉਹ ਫਿਰ ਤੋਂ ਇਕੱਠੀ ਹੋ ਸਕੇਗੀ। 2 ਦਿਨਾਂ ਦੇ ਵਿੱਚ ਜਿੱਦਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ, ਪਹਿਲੇ ਦਿਨ ਹੀ ਸੀਟਾਂ ਨੂੰ ਲੈ ਕੇ ਕਿ ਕਿਹਨੇ ਕਿਹੜੀ ਸੀਟ ਤੇ ਬੈਠਣਾ ਹੈ, ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਬਾਕੀ ਸਾਰਿਆਂ ਦੇ ਸਾਹਮਣੇ ਇੱਕ ਮਜ਼ਾਕ ਦਾ ਪਾਤਰ ਬਣ ਗਈ। ਪਹਿਲਾਂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਇਹਨਾਂ ਦੇ ਧੜੇ ਦੇ ਲੋਕਾਂ ਨੂੰ ਹਰਪਾਲ ਸਿੰਘ ਚੀਮਾ ਨੇ ਜਿਹੜੀਆਂ ਸੀਟਾਂ ਅਲਾਟ ਕਰਨ ਦੀ ਸਿਫਾਰਿਸ਼ ਕੀਤੀ ਸੀ ਸਪੀਕਰ ਨੂੰ, ਉਹਦੇ ਤੋਂ ਨਾਰਾਜ਼ਗੀ ਸੀ ਇਹਨਾਂ ਸਾਰਿਆਂ ਦੇ ਵਿੱਚ। ਤੇ ਬਾਅਦ ਵਿੱਚ HS ਫੂਲਕਾ ਨੇ ਤੇ ਕੁਝ ਹੋਰ ਦੋਸਤਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਨੇ ਅਮਨ ਅਰੋੜਾ ਵਗੈਰਾ, ਉਹਨਾਂ ਨੇ ਇਹਨਾਂ ਨੂੰ ਕੋਸ਼ਿਸ਼ ਕੀਤੀ ਕਿ ਬਿਠਾ ਕੇ ਮਸਲਾ ਹੱਲ ਕਰ ਲਿਆ ਜਾਏ। ਸੁਖਪਾਲ ਸਿੰਘ ਖਹਿਰਾ ਦੇ ਉਹ ਘਰ ਵੀ ਗਏ, ਇੱਥੋਂ ਤੱਕ ਕਿ ਸੁਖਪਾਲ ਸਿੰਘ ਖਹਿਰਾ ਨੂੰ ਆਪਣੀ ਸੀਟ ਵੀ ਦੇਣ ਦੀ ਪੇਸ਼ਕਸ਼ ਕੀਤੀ HS ਫੂਲਕਾ ਨੇ। ਤੇ HS ਫੂਲਕਾ ਦੀ ਸੀਟ 38 ਨੰਬਰ ਸੀਟ ਤੇ ਥੋੜ੍ਹੀ ਦੇਰ ਵਾਸਤੇ ਸੁਖਪਾਲ ਸਿੰਘ ਖਹਿਰਾ ਬੈਠੇ ਵੀ, ਪਰ ਫਿਰ ਉਹ ਇਹ ਗੱਲ ਕਹਿੰਦੇ ਹੋਏ ਉੱਠ ਕੇ ਚਲੇ ਗਏ ਕਿ ਕੰਵਰ ਸੰਧੂ ਪਿੱਛੇ ਬੈਠੇ ਆ, ਤੇ ਇਸ ਕਰਕੇ ਵਾਪਸ ਸੁਖਪਾਲ ਸਿੰਘ ਖਹਿਰਾ ਆਪਣੀ ਜਿਹੜੀ ਦੂਜੀ ਵਾਰੀ ਅਲਾਟ ਕੀਤੀ ਗਈ ਉਹਨਾਂ ਨੂੰ ਸੀਟ 115 ਨੰਬਰ ਤੇ ਜਾ ਕੇ ਬੈਠ ਗਿਆ। ਹੁਣ ਇਸ ਸਾਰੇ ਮਸਲੇ ਤੋਂ ਬਾਅਦ ਇਹ ਲੱਗ ਰਿਹਾ ਕਿ ਜਿਹੜੀ ਕੋਸ਼ਿਸ਼ ਸੀ ਕਿ ਘੱਟੋ ਘੱਟ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਇਕਜੁੱਟ ਦਿਖਾਈ ਦੇਵੇ, ਉਹ ਕੋਸ਼ਿਸ਼ ਤਾਂ ਖਤਮ ਹੋ ਗਈ। ਤੇ ਨਾਲ ਦੀ ਨਾਲ ਗੁਰਦਾਸਪੁਰ ਦੀ ਜਿਹੜੀ ਕਨਵੈਨਸ਼ਨ ਕੀਤੀ ਦੂਸਰੇ ਦਿਨ ਹੀ ਸੁਖਪਾਲ ਸਿੰਘ ਖਹਿਰਾ ਨੇ ਗੁਰਦਾਸਪੁਰ ਦੇ ਬਟਾਲਾ ਰੋਡ 'ਚ ਇੱਕ ਪੈਲਸ ਦੇ ਵਿੱਚ ਵਲੰਟੀਅਰ ਕਨਵੈਨਸ਼ਨ ਕੀਤੀ, ਵੱਡਾ ਇਕੱਠ ਵੀ ਕੀਤਾ। ਤੇ ਇੱਕ ਕਿਸਮ ਦੀ ਇਹ ਗੱਲ ਮੰਨੀ ਜਾ ਰਹੀ ਹੈ ਕਿ ਇਹਨੂੰ ਹਾਈ ਕਮਾਨ ਨੂੰ ਇੱਕ ਚੈਲੰਜ ਕਰਤਾ ਉਹਨਾਂ ਨੇ, ਤੇ ਉਹਨਾਂ ਨੇ ਕਨਵੈਨਸ਼ਨ 'ਚ ਵਲੰਟੀਅਰਾਂ ਵੱਲੋਂ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਇਹ ਗੱਲ ਕਹੀ ਕਿ ਸੁਖਪਾਲ ਸਿੰਘ ਖਹਿਰਾ ਦੇ ਹੱਥ ਵਿੱਚ ਪੰਜਾਬ ਦੀ ਸਮੁੱਚੀ ਬਾਗਡੋਰ ਜਿਹੜੀ ਹੈ ਸੌਂਪੀ ਜਾਏ। ਤੇ ਨਾਲ ਸੁਖਪਾਲ ਸਿੰਘ ਖਹਿਰਾ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਸਾਰੇ ਪੰਜਾਬੀਆਂ ਦੀ ਸਾਂਝੀ ਪਾਰਟੀ ਹੈ ਤੇ ਇਹਨੂੰ ਪੰਜਾਬ ਦੇ ਲੋਕਾਂ ਨੇ ਚਲਾਉਣਾ ਹੈ। ਆਪਣੀਆਂ ਨੌਕਰੀਆਂ ਛੱਡ ਕੇ, ਆਪਣੇ ਕੰਮਕਾਰ ਛੱਡ ਕੇ ਲੋਕ ਇਹਦੇ 'ਚ ਆਏ ਆ, ਇਸ ਕਰਕੇ ਪੰਜਾਬ ਦੇ ਫੈਸਲੇ ਦਿੱਲੀ ਤੋਂ ਨਹੀਂ ਹੋਣਗੇ ਤੇ ਸਾਡਾ ਕੋਈ ਸਮਝੌਤਾ ਇਸ ਮਸਲੇ ਤੇ ਹੋ ਨਹੀਂ ਸਕਦਾ। ਜਦੋਂ ਇਹ ਗੱਲਾਂ ਕਰ ਰਹੇ ਸੀ ਤੇ ਉਦੋਂ ਹੀ ਭਗਵੰਤ ਮਾਨ ਦਾ ਇੱਕ ਬਿਆਨ ਆ ਗਿਆ। ਭਗਵੰਤ ਮਾਨ ਜਿਹੜੇ ਸੰਸਦ ਮੈਂਬਰ ਨੇ, ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਨੇ, ਤੇ ਸਮਝਿਆ ਜਾਂਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਦੇ ਤੌਰ ਤੇ ਪੰਜਾਬ ਦੇ ਵਿੱਚ ਉਹੀ ਮੂਵ ਕਰਨਗੇ। ਤੇ ਭਾਵੇਂ ਉਹਨਾਂ ਦਾ ਰਿਜ਼ਾਈਨ ਜਿਹੜਾ ਆ ਉਹ ਹਾਲੇ ਵੀ ਉੱਥੇ ਕਾਇਮ ਹੈ, ਜਿਹੜਾ ਅਸਤੀਫਾ ਉਹਨਾਂ ਨੇ ਦਿੱਤਾ ਸੀ, ਤੇ ਪਰ ਲੱਗਦਾ ਹੈ ਕਿ ਭਗਵੰਤ ਮਾਨ ਹੀ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਜਿਹੜਾ ਆਫੀਸ਼ੀਅਲ ਧੜਾ ਆ ਉਹਨੂੰ ਚਲਾਉਣਗੇ। ਭਗਵੰਤ ਮਾਨ ਦਾ ਕੀ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਬੜੀ ਛੇਤੀ ਅਸੀਂ ਫੈਸਲਾ ਕਰ ਰਹੇ ਹਾਂ ਵੀ ਸੁਖਪਾਲ ਸਿੰਘ ਖਹਿਰਾ ਨੂੰ ਖਾਸ ਤੌਰ ਤੇ ਇਹਦੇ ਧੜੇ ਦੇ ਬਾਕੀ ਲੋਕ ਜਿਹੜੇ ਨਹੀਂ ਵਾਪਸ ਹੋਣਗੇ ਇਹਨਾਂ ਨੂੰ ਪਾਰਟੀ 'ਚੋਂ ਕੱਢ ਦੇਣਾ। ਹੁਣ ਇਹ ਕਹਿ ਦਿੱਤਾ ਭਗਵੰਤ ਮਾਨ ਨੇ। ਇਹਦਾ ਮਤਲਬ ਹੈ ਕਿ ਇਹ ਮਾਮਲਾ ਹੱਲ ਹੋਣ ਵਾਲਾ ਨਹੀਂ ਹੈ, ਇਹਨਾਂ ਦੇ ਮੁੜ ਕੇ ਇਕੱਠੇ ਹੋਣ ਦੀ ਸੰਭਾਵਨਾ ਬਿਲਕੁਲ ਖਤਮ ਹੋ ਗਈ ਹੈ। ਸੋ ਇਹਦੇ ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਫਿਰ ਇਹ ਦੇਖਣਾ ਬਣਦਾ ਹੈ ਲਾਜ਼ਮੀ ਤੌਰ ਤੇ ਕਿ ਪੰਜਾਬ ਦੇ ਵਿੱਚ ਭਵਿੱਖ ਕੀ ਹੈ ਆਮ ਆਦਮੀ ਪਾਰਟੀ ਦਾ। ਜੇ ਇਸੇ ਤਰ੍ਹਾਂ ਰਹਿਣਾ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਹਾਈ ਕਮਾਂਡ ਪੱਖੀ ਧੜਾ ਆ ਉਹਦੇ ਕੋਲ ਸਾਰੀ ਤਾਕਤ ਰਹਿਣੀ ਹੈ, ਕਿਉਂਕਿ ਆਫੀਸ਼ੀਅਲੀ ਅਧਿਕਾਰਤ ਤੌਰ ਦੇ ਉੱਤੇ ਸਾਰੇ ਜਿਹੜੇ ਅਧਿਕਾਰ ਆ ਉਹਨਾਂ ਦੇ ਕੋਲ ਰਹਿਣੇ ਆ। ਇਸੇ ਕਰਕੇ ਹਰਪਾਲ ਸਿੰਘ ਚੀਮਾ ਜਿਹੜੇ ਵਿਰੋਧੀ ਧਿਰ ਦੇ ਆਗੂ ਬਣਾਏ ਗਏ, ਉਹਨਾਂ ਦੀ ਗੱਲ ਮੰਨੀ ਗਈ ਤੇ ਉਹਨਾਂ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਅਲਾਟ ਕੀਤੀਆਂ ਸੀ ਬਾਗੀ ਧੜੇ ਨੂੰ, ਉਹਨਾਂ ਸੀਟਾਂ ਤੇ ਉਹਨਾਂ ਨੂੰ ਜਾਣਾ ਪਿਆ ਮਜਬੂਰੀ ਦੇ ਵਿੱਚ। ਤੇ ਜਿਹੜੀ ਕੋਸ਼ਿਸ਼ ਸੀ ਇਹ ਸਾਰੇ ਕੁਝ ਨੂੰ ਇਕੱਠਾ ਕਰਨ ਦੀ, HS ਫੂਲਕਾ ਦੀ ਉਹ ਕੋਸ਼ਿਸ਼ ਵੀ ਜਿਹੜੀ ਹੈ ਉਹ ਨਾਕਾਮ ਹੋ ਗਈ। ਹੁਣ ਤਾਂ ਲੱਗਦਾ ਇਹੀ ਹੈ ਕਿ ਆਮ ਆਦਮੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਵੰਡੀ ਹੋਈ ਸਾਨੂੰ ਜਿਹੜੀ ਹੁਣ ਨਜ਼ਰ ਆ ਰਹੀ ਹੈ, ਤੇ ਇਹ ਬਿਲਕੁਲ ਐਲਾਨੀਆਂ ਵੰਡੀ ਜਾਏਗੀ। ਤੇ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਧੜੇ ਨੂੰ
ਆਪਣਾ ਧੜਾ ਜਿਹੜਾ ਆ ਅਧਿਕਾਰਤ ਤੌਰ ਤੇ ਬਣਾਉਣਾ ਪਏਗਾ, ਆਪਣਾ ਕੋਈ ਪਾਰਟੀ ਦਾ ਵੱਖਰਾ ਨਾਂ ਰੱਖਣਾ ਪਏਗਾ, ਤਾਂ ਉਹ ਪਾਰਟੀ ਜਿਹੜੀ ਹੈ ਕੰਮ ਕਰ ਸਕੇਗੀ। ਜਿਹੜੀ ਗੱਲ ਉਹ ਕਹਿ ਰਿਹਾ ਕਿ ਮੈਂ ਪੰਜਾਬੀਆਂ ਦੀ ਪਾਰਟੀ ਬਣਾਉਣੀ ਹੈ, ਫਿਰ ਉਹ ਦੇਖ ਲੈਣ ਵੀ ਕਿਵੇਂ ਪੰਜਾਬੀਆਂ ਦੀ ਪਾਰਟੀ ਉਹ ਉਸਾਰਨਗੇ ਤੇ ਉਹਦੇ 'ਚ ਕਿਹੜੇ ਕਿਹੜੇ ਲੋਕ ਉਹਨਾਂ ਦਾ ਸਾਥ ਦਿੰਦੇ ਆ, ਦੇਖਣ ਵਾਲੀ ਗੱਲ ਰਹੇਗੀ। ਪਰ ਮਸਲਾ ਇਹ ਹੈ ਕਿ ਉਹ ਵੀ ਆਪਣੀ ਵਿਧਾਇਕੀ ਛੱਡਣ ਨੂੰ ਵੀ ਤਿਆਰ ਨਹੀਂ, ਤੇ ਨਾ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਹਾਈ ਕਮਾਨ ਹੈ ਉਹ ਹਾਲੇ ਸਿੱਧੇ ਤੌਰ ਤੇ ਐਕਸ਼ਨ ਲੈਣ ਦੀ ਤਿਆਰੀ 'ਚ ਹੈ। ਪਰ ਭਗਵੰਤ ਮਾਨ ਦੇ ਕਹਿਣ ਮੁਤਾਬਕ ਤਾਂ ਐਕਸ਼ਨ ਲਿਆ ਜਾਏਗਾ। ਸੋ ਜਿਹੜੀ ਇੱਕ ਉਮੀਦ ਪੰਜਾਬ ਦੇ ਲੋਕਾਂ ਨੇ ਬੰਨ੍ਹੀ ਸੀ ਆਮ ਆਦਮੀ ਪਾਰਟੀ ਤੋਂ, ਉਹ ਉਮੀਦ ਤਾਂ ਹੁਣ ਭਾਈ ਪੂਰੀ ਤਰ੍ਹਾਂ ਮਿੱਟੀ ਹੋ ਗਈ ਹੈ। ਤੇ ਇਸ ਕਰਕੇ ਕੱਛਾਂ ਵਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ, ਭਾਰਤੀ ਜਨਤਾ ਪਾਰਟੀ ਵਾਲੇ ਤੇ ਕਾਂਗਰਸ ਵਾਲੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਖਿਲਾਫ ਇੱਕ ਧਿਰ ਉੱਠ ਕੇ ਖੜੀ ਹੋ ਗਈ ਪੰਜਾਬ 'ਚ, ਜਿਹੜੀ ਆਪਣੀ ਅੰਦਰੂਨੀ ਜਿਹੜੀ ਉਹਨਾਂ ਦੀ ਮੁਸ਼ਕਲ ਸੀ ਉਹਦੇ ਕਰਕੇ ਖਤਮ ਲਗਭਗ ਹੋ ਗਈ ਹੈ। ਸੋ ਪੰਜਾਬ ਦੇ ਲੋਕਾਂ ਦੀ ਉਮੀਦ ਵੀ ਮਿੱਟੀ ਹੋਈ ਹੈ। ਪੰਜਾਬ ਨੂੰ ਇੱਕ ਜਿਹੜਾ ਬਦਲ ਮਿਲਣ ਦੀ ਸੰਭਾਵਨਾ ਸੀ, ਉਹ ਬਦਲ ਵੀ ਲਗਭਗ ਖਤਮ ਹੋ ਗਿਆ। ਅਸੀਂ ਪਿਛਲੇ ਪ੍ਰੋਗਰਾਮ 'ਚ ਇਹ ਗੱਲ ਕਹੀ ਸੀ ਕਿ ਪੰਜਾਬ ਨੂੰ ਤੀਜੇ ਬਦਲ ਦੀ ਜ਼ਰੂਰਤ ਨਹੀਂ ਹੈ, ਪੰਜਾਬ ਨੂੰ ਦੂਜੇ ਬਦਲ ਦੀ ਜ਼ਰੂਰਤ ਹੈ। ਉਹ ਗੱਲ ਅਸੀਂ ਦੁਹਰਾਉਣੀ ਚਾਹੁੰਦੇ ਹਾਂ ਕਿ ਪੰਜਾਬ ਨੂੰ ਸੱਚਮੁੱਚ ਅੱਜ ਦੂਸਰੇ ਬਦਲ ਦੀ ਜ਼ਰੂਰਤ ਹੈ। ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਤੇ ਕਾਂਗਰਸ ਪਾਰਟੀ ਦੇ ਮੁਕਾਬਲੇ ਇੱਕ ਦੂਜੇ ਬਦਲ ਦੀ ਜ਼ਰੂਰਤ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਸਿਆਸੀ ਕਿਰਦਾਰ ਵੀ ਲਗਭਗ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਤੇ ਕਾਂਗਰਸ ਵਰਗਾ ਸਾਡੇ ਸਾਹਮਣੇ ਬਿਲਕੁਲ ਸਪਸ਼ਟ ਹੋ ਗਿਆ। ਇਸ ਕਰਕੇ ਲੋਕ ਪੱਖੀ ਸਿਆਸੀ ਕਿਰਦਾਰ ਵਾਲੇ ਇੱਕ ਦੂਸਰੇ ਬਦਲ ਦੀ ਉਡੀਕ ਪੰਜਾਬ ਦੇ ਲੋਕਾਂ ਨੂੰ ਆ। ਉਹ ਬਦਲ ਪੰਜਾਬ ਦੇ ਲੋਕਾਂ ਦੇ ਸੰਘਰਸ਼ਾਂ ਦੇ ਵਿੱਚੋਂ ਨਿਕਲੇਗਾ, ਕਿਉਂਕਿ ਲੀਡਰਸ਼ਿਪ ਕਦੇ ਵੀ ਇਹ ਨਹੀਂ ਹੁੰਦੀ ਕਿ ਬਣੀ ਬਣਾਈ ਆ ਕੇ ਤੁਹਾਡੇ ਉੱਤੇ ਬੈਠ ਜਾਂਦੀ ਹੈ। ਜਿਹੜੀ ਲੀਡਰਸ਼ਿਪ ਅੱਜ ਸਾਨੂੰ ਦਿਖਾਈ ਦੇ ਰਹੀ ਹੈ, ਇਹ ਸੱਤਾ ਪ੍ਰਸਤ ਲੀਡਰਸ਼ਿਪ ਹੈ ਸਾਰੀਆਂ ਪਾਰਟੀਆਂ ਦੀ, ਸਮੇਤ ਆਪਣੀ ਆਮ ਆਦਮੀ ਪਾਰਟੀ। ਤੁਸੀਂ ਦੇਖੋ ਸੱਤਾ ਜਿਹੜੀ ਹੈ ਜਾਂ ਸਿਆਸਤ ਜਿਹੜੀ ਹੈ ਜਾਂ ਸਿਆਸਤਦਾਨ ਜਿਹੜੇ ਲੋਕਾਂ ਦੇ ਸਿਰ ਦੇ ਉੱਤੇ ਆਪਣਾ ਸਾਰਾ ਕੁਝ ਚਲਾਉਂਦੇ ਆ, ਉਹ ਕਿਵੇਂ ਰੰਗ ਬਦਲਦੇ ਆ। ਸਾਡੇ ਕੋਲ ਵੱਡੀ ਉਦਾਹਰਣ ਬਲਵੰਤ ਸਿੰਘ ਰਾਮੂਵਾਲੀਆ ਦੀ ਹੈ। ਬਲਵੰਤ ਸਿੰਘ ਰਾਮੂਵਾਲੀਆ ਕਿਸੇ ਵੇਲੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਲ ਲੱਗ ਕੇ ਦੇਸ਼ ਦੇ ਕੈਬਨਿਟ ਮੰਤਰੀ ਵੀ ਬਣ ਗਏ HD ਦੇਵਗੌੜਾ ਦੀ ਸਰਕਾਰ ਦੇ ਵਿੱਚ। ਬਾਅਦ ਵਿੱਚ ਉਹ ਲੋਕ ਭਲਾਈ ਪਾਰਟੀ ਬਣਾਉਂਦੇ ਆ ਪੰਜਾਬ 'ਚ। ਲੋਕ ਭਲਾਈ ਪਾਰਟੀ ਤੋਂ ਬਾਅਦ ਉਹ ਸੌਦੇਬਾਜ਼ੀ ਕਰਦੇ ਆ, ਲੋਕ ਭਲਾਈ ਪਾਰਟੀ ਨੂੰ ਭੰਗ ਕਰਕੇ ਕਾਂਗਰਸ 'ਚ ਜਾਣਾ ਜਾਂ ਅਕਾਲੀਆਂ 'ਚ। ਜ਼ਿਆਦਾ ਗੱਫਾ ਮਿਲ ਜਾਂਦਾ ਅਕਾਲੀਆਂ ਵੱਲੋਂ ਤੇ ਬਲਵੰਤ ਸਿੰਘ ਰਾਮੂਵਾਲੀਆ ਅਕਾਲੀਆਂ 'ਚ ਚਲ ਜਾਂਦੇ, ਆਪਣੀ ਪਾਰਟੀ ਮਰਜ ਕਰ ਲੈਂਦੇ ਆ। ਫਿਰ ਉੱਥੇ ਦਿਖਾਈ ਦਿੰਦਾ ਕਿ ਇੱਥੋਂ ਵੀ ਜੋ ਚਾਹੁੰਦੇ ਨਹੀਂ ਮਿਲ ਰਿਹਾ ਤੇ ਅਕਾਲੀ ਦਲ ਨੂੰ ਛੱਡ ਕੇ ਯੂਪੀ 'ਚ ਜਾ ਕੇ ਮੰਤਰੀ ਬਣ ਜਾਂਦੇ ਆ, ਯੂਪੀ 'ਚ ਅਖਿਲੇਸ਼ ਯਾਦਵ ਦੀ ਸਰਕਾਰ ਦੇ ਵਿੱਚ। ਹੁਣ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਭੋਗ ਪੈਣ ਦੀ ਤਿਆਰੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਕ ਫੇਸ ਸਪੇਸ ਬਣ ਗਈ ਹੈ, ਉਹ ਆ ਕੇ ਫਿਰ ਤੋਂ ਆਪਣੀ ਲੋਕ ਭਲਾਈ ਪਾਰਟੀ ਜ਼ਿੰਦਾ ਕਰਨ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ। ਇਹ ਜਿਹੜੇ ਸਿਆਸੀ ਤੇਵਰ ਹੈ ਜਾਂ ਸਿਆਸੀ ਰੰਗ ਬਦਲੇ ਜਾਂਦੇ ਆ ਸਾਡੀ ਸਿਆਸਤ ਦੇ ਵਿੱਚ, ਜਿਹੜੇ ਇਸ ਤਰ੍ਹਾਂ ਦੇ ਸਿਆਸਤਦਾਨ ਹੈ, ਉਹ ਦੱਸਦੇ ਆ ਕਿ ਸਾਡੀ ਜਨਤਾ ਜਿਹੜੀ ਆ ਉਹਨਾਂ ਨੂੰ ਕਿੱਦਾਂ ਇਹ ਲੋਕ ਮੂਰਖ ਬਣਾਉਂਦੇ ਆ। ਤੇ ਜਨਤਾ ਨੂੰ ਫਿਰ ਲਾਜ਼ਮੀ ਤੌਰ ਤੇ ਜਾਗਰੂਕਤਾ ਜਿਹੜੀ ਹੈ ਉਹ ਜ਼ਰੂਰ ਚਾਹੀਦੀ ਹੈ, ਤੇ ਇਹ ਅਵੇਅਰਨੈਸ, ਜਾਗਰੂਕਤਾ ਜਿਹੜੀ ਹੈ ਉਹ ਇਹਦੀ ਜ਼ਿੰਮੇਵਾਰੀ ਜਿੱਥੇ ਜਨਤਾ 'ਚ ਕੰਮ ਕਰ ਰਹੀਆਂ ਲੋਕ ਜਥੇਬੰਦੀਆਂ ਦੀ ਹੈ, ਉੱਥੇ ਨਾਲ ਨਾਲ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਪੰਜਾਬ ਦਾ ਬੁੱਧੀਜੀਵੀ ਵਰਗ ਹੈ, ਪੰਜਾਬ ਦਾ ਚਿੰਤਕ ਵਰਗ ਹੈ, ਪੰਜਾਬ ਦਾ ਉਹ ਭਾਈਚਾਰਾ ਹੈ ਜਿਹੜਾ ਕੁਝ ਚੀਜ਼ਾਂ ਸਮਝਦਾ ਹੈ, ਸਮਝ ਕੇ ਉਹ ਚੀਜ਼ਾਂ ਜਿਹੜੀਆਂ ਆਪਣੀਆਂ ਲਿਖਤਾਂ ਰਾਹੀਂ, ਆਪਣੀਆਂ ਕਵਿਤਾਵਾਂ ਰਾਹੀਂ, ਆਪਣੇ ਭਾਸ਼ਣਾਂ ਰਾਹੀਂ ਉਹ ਲੋਕਾਂ ਤੱਕ ਪਹੁੰਚਾ ਸਕਦਾ ਹੈ ਕਿਸੇ ਨਾ ਕਿਸੇ ਸਰੋਤ ਰਾਹੀਂ। ਭਾਵੇਂ ਅਖਬਾਰਾਂ ਜਿਹੜੀਆਂ ਆ ਜਾਂ ਮੀਡੀਆ ਦਾ ਜਿਹੜਾ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦਾ ਵੱਡਾ ਹਿੱਸਾ ਜਿਹੜਾ ਲੋਕਾਂ ਦੀ ਗੱਲ ਨਹੀਂ ਕਰਦਾ, ਪਰ ਅੱਜ ਸੋਸ਼ਲ ਮੀਡੀਆ ਵੀ ਹੈ। ਜਿੱਥੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਹੋ ਰਹੀ ਹੈ, ਉੱਥੇ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਕੇ ਲੋਕਾਂ ਤੱਕ ਗੱਲ ਪਹੁੰਚਾਏ ਜਾਣ ਦੀ ਜ਼ਰੂਰਤ ਹੈ। ਤੇ ਜਿਹੜੇ ਲੋਕ ਸਾਡੇ ਤੇ ਹਾਕਮ ਰਹੇ ਨੇ ਸਦਾਈ, ਤੇ ਅੱਗੋਂ ਵੀ ਸਾਡੇ ਤੇ ਹਕੂਮਤ ਕਰਨੀ ਚਾਹੁੰਦੇ ਆ, ਉਹਨਾਂ ਲੋਕਾਂ ਦਾ ਸੱਚ ਜਿਹੜਾ ਆ ਉਹ ਸਧਾਰਨ ਜਨਤਾ ਤੱਕ ਪਹੁੰਚਾਏ ਜਾਣ ਦੀ ਜਿਹੜੀ ਇਹ ਲੋੜ ਹੈ, ਉਹਦੇ 'ਚ ਮੈਨੂੰ ਲੱਗਦਾ ਹੈ ਜੀ ਸੋਸ਼ਲ ਮੀਡੀਆ ਦਾ ਇੱਕ ਵੱਡਾ ਰੋਲ ਹੋ ਸਕਦਾ ਹੈ, ਸੋਸ਼ਲ ਮੀਡੀਆ ਦੀ ਇੱਕ ਵੱਡੀ ਭੂਮਿਕਾ ਹੋ ਸਕਦੀ ਹੈ। ਇਸ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਤੋਂ ਬਿਨਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ, ਹੋਰ ਬਹੁਤ ਸਾਰੇ ਮੁੱਦੇ ਵੀ ਉੱਠ ਰਹੇ ਨੇ, ਪਰ ਅਸੀਂ ਕਿਉਂਕਿ ਆਮ ਆਦਮੀ ਪਾਰਟੀ ਦਾ ਜ਼ਿਕਰ ਇਸ ਕਰਕੇ ਕੀਤਾ ਹੈ ਕਿ ਇਹ ਸਵਾਲ ਉੱਠ ਰਹੇ ਨੇ ਬਾਰ-ਬਾਰ ਪੰਜਾਬ ਦੇ ਵਿੱਚ, ਕੀ ਬਣੇਗਾ ਆਮ ਆਦਮੀ ਪਾਰਟੀ ਦਾ। ਆਮ ਆਦਮੀ ਪਾਰਟੀ ਬਾਰੇ ਅਸੀਂ ਬਹੁਤ ਸਖਤ ਕਿਸਮ ਦੀਆਂ ਟਿੱਪਣੀਆਂ ਪਹਿਲਾਂ ਵੀ ਕਰਦੇ ਰਹੇ ਹਾਂ, ਪਰ ਅਸੀਂ ਇਹਦੇ 'ਚੋਂ ਇਹ ਦੇਖ ਰਹੇ ਹਾਂ ਕਿ ਇੱਕ ਨਿਰਾਸ਼ਾ ਦਾ ਜਿਹੜਾ ਆਲਮ ਸਾਰੇ ਪਾਸੇ ਹੈ ਇਸ ਮਸਲੇ ਨੂੰ ਲੈ ਕੇ,
ਉਹ ਨਿਰਾਸ਼ਾ ਨੂੰ ਇੱਕ ਉਤਸ਼ਾਹ ਦੇ ਵਿੱਚ ਪੰਜਾਬ ਦੇ ਵਿੱਚ ਕਿੱਦਾਂ ਬਦਲਿਆ ਜਾ ਸਕਦਾ ਹੈ। ਇੱਕ ਕੰਪੇਨ, ਇੱਕ ਮੁਹਿੰਮ ਕਿੱਦਾਂ ਲੋਕਾਂ ਦੀ ਜਿਹੜੀ ਉਠਾਈ ਜਾ ਸਕਦੀ ਹੈ, ਉਹਦੇ ਵਾਸਤੇ ਕਿਹੜੇ ਯਤਨ ਹੋਣੇ ਚਾਹੀਦੇ, ਇਹਦੇ ਤੇ ਮੈਨੂੰ ਲੱਗਦਾ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ ਸਾਡੇ ਬੁੱਧੀਜੀਵੀਆਂ ਨੂੰ, ਸਾਡੇ ਸਿਆਸੀ ਜਿਹੜੇ ਕੁਝ ਇਸ ਤਰ੍ਹਾਂ ਦੇ ਲੋਕ ਨੇ, ਪ੍ਰਤੀਬੱਧ ਲੋਕ ਨੇ, ਜਿਹੜੇ ਲੋਕਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਸਿਰ ਜੋੜ ਕੇ ਇੱਕ ਸਾਂਝੀ ਮੁਹਿੰਮ ਜਿਹੜੀ ਹੈ ਸ਼ਾਇਦ ਪੰਜਾਬ 'ਚ ਸ਼ੁਰੂ ਕਰਨ ਦੀ ਜ਼ਰੂਰਤ ਹੈ। ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਕੇਵਲ ਪੰਜਾਬ ਦੇ ਉਹ ਮਸਲੇ ਜਿਹੜੇ ਮਸਲੇ ਸਿੱਧੇ ਤੌਰ ਦੇ ਉੱਤੇ ਲੋਕਾਂ ਨੂੰ ਅਫੈਕਟ ਕਰ ਰਹੇ ਆ ਇਸ ਵੇਲੇ, ਫੌਰੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕਿਸਾਨੀ ਦਾ ਮੁੱਦਾ ਹੈ, ਪੰਜਾਬ ਦੇ ਵਿੱਚ ਖੇਤ ਮਜ਼ਦੂਰ ਦਾ ਮੁੱਦਾ ਹੈ, ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦਾ ਮੁੱਦਾ ਹੈ, ਪੰਜਾਬ ਦੇ ਵਿੱਚ ਇਸ ਵੇਲੇ ਨੌਜਵਾਨ ਜਿਹੜੇ ਆ ਜਾਂ ਵਿਦਿਆਰਥੀ ਜਿਹੜੇ ਆ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ, ਸੁਖਾਵੇਂ ਤਰੀਕੇ ਦੇ ਨਾਲ ਨਾ ਤਾਂ ਸਿੱਖਿਆ ਦਾ ਪ੍ਰਬੰਧ ਹੈ ਉਹਨਾਂ ਲਈ, ਤੇ ਨਾ ਹੀ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਦਾ ਪ੍ਰਬੰਧ ਹੈ। ਰੁਜ਼ਗਾਰ ਦਾ ਮੁੱਦਾ ਹੈ, ਮਹਿੰਗਾਈ ਦਾ ਮੁੱਦਾ ਹੋਣਾ ਚਾਹੀਦਾ ਹੈ। ਅੱਜ ਮਹਿੰਗਾਈ ਕਿਤੇ ਮੁੱਦਾ ਹੀ ਨਹੀਂ ਦਿਖਾਈ ਦੇ ਰਿਹਾ। ਹੋਰ ਬੜੇ ਇਸ਼ੂਜ਼ ਨੇ, ਪਰ ਸਾਡੀ ਬਦਕਿਸਮਤੀ ਹੈ ਕਿ ਨੌਨ ਇਸ਼ੂਜ਼ ਜਿਹੜੇ ਹੁੰਦੇ ਆ, ਗੈਰ ਮੁੱਦੇ, ਤੇ ਵੋਟਾਂ ਹਾਸਲ ਕਰਨ ਵਾਸਤੇ ਉਹਨਾਂ ਗੈਰ ਮੁੱਦਿਆਂ ਨੂੰ ਮੁੱਦੇ ਬਣਾ ਕੇ ਸਾਹਮਣੇ ਲਿਆਂਦਾ ਜਾਂਦਾ ਹੈ, ਤੇ ਅਸਲ ਮੁੱਦੇ ਜਿਹੜੇ ਆ ਉਹ ਕਿਤੇ ਨਾ ਕਿਤੇ ਦਫਨ ਕਰ ਦਿੱਤੇ ਜਾਂਦੇ ਆ। ਅਸਲ ਮੁੱਦਿਆਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਲੋਕਾਂ ਲਈ ਲੜਨ ਵਾਲੀਆਂ ਜਿਹੜੀਆਂ ਧਿਰਾਂ ਹੈ ਉਹਨਾਂ ਦੀ ਹੈ, ਤੇ ਜਵਾਬਦੇਹੀ ਵੀ ਉਹਨਾਂ ਦੀ ਹੋਣੀ ਚਾਹੀਦੀ ਹੈ। ਸਰਕਾਰਾਂ ਹੁਣ ਕਿਤੇ ਜਵਾਬਦੇਹ ਨਹੀਂ। ਸਰਕਾਰਾਂ ਜੇ ਜਵਾਬਦੇਹ ਹੁੰਦੀਆਂ ਤਾਂ 1.5 ਸਾਲਾਂ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਹੜੀ ਸਥਿਤੀ ਬਣਾ ਦਿੱਤੀ ਆ ਪੰਜਾਬ ਦੀ, ਉਹਦੇ ਲਈ ਜਵਾਬ ਜਿਹੜੇ ਮੰਗੇ ਜਾ ਰਹੇ ਉਹ ਜਵਾਬ ਦਿੰਦੇ। ਉਹ ਜਵਾਬ ਦੇਣ ਦੀ ਥਾਂ ਦੇ ਉੱਤੇ ਆਪਣੇ ਪਿਛਲੀਆਂ ਸਾਰੀਆਂ ਗੱਲਾਂ ਤੋਂ ਪਲਟੀਆਂ ਮਾਰ ਗਏ ਆ। ਸੋ ਜਿਹੜੇ ਲੋਕ ਕਹਿੰਦੇ ਸੀ ਕਿ ਜਦੋਂ ਸਾਡੇ ਕੋਲ ਸੱਤਾ ਆਏਗੀ ਤੇ ਅਸੀਂ ਪੰਜਾਬ ਦੀ ਤਸਵੀਰ ਬਦਲ ਦਾਂਗੇ, ਉਹਨਾਂ ਨੇ ਉਹ ਤਸਵੀਰ ਬਦਲਣ ਦੀ ਥਾਂ ਤੇ ਤਸਵੀਰ ਹੋਰ ਧੁੰਦਲੀ ਕਰ ਦਿੱਤੀ ਹੈ, ਗੰਧਲੀ ਕਰ ਦਿੱਤੀ ਹੈ। ਤੇ ਇਸ ਗੰਧਲੀ ਤੇ ਧੁੰਦਲੀ ਹੋਈ ਤਸਵੀਰ ਤੋਂ ਧੂੜਾਂ ਝਾੜਨ ਦਾ ਕੰਮ ਜਿਹੜਾ ਆ ਉਹ ਲੋਕਾਂ ਨੇ ਕਰਨਾ ਹੈ, ਤੇ ਇਹ ਸਮਝਦਿਆਂ ਹੋਇਆ ਕਰਨਾ ਹੈ ਕਿ ਤੁਹਾਨੂੰ ਬਾਰ-ਬਾਰ ਧੋਖਾ ਦਿੱਤਾ ਜਾ ਰਿਹਾ ਹੈ। ਬਾਰ-ਬਾਰ ਧੋਖਾ ਖਾਣ ਦੀ ਥਾਂ ਦੇ ਉੱਤੇ ਧੋਖੇਬਾਜ਼ਾਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਸਕੈਨ ਕਰਕੇ ਉਹਨਾਂ ਨੂੰ ਇਸ ਮੈਦਾਨ 'ਚੋਂ ਪਰੇ ਕਰਨ ਦੀ ਜ਼ਿੰਮੇਵਾਰੀ ਲੋਕਾਂ ਦੀ ਹੈ। ਇਹ ਜਾਗਰੂਕਤਾ ਲੋਕਾਂ ਦੇ ਵਿੱਚ ਆਵੇ, ਇਸ ਗੱਲ ਦੀ ਅਸੀਂ ਉਮੀਦ ਕਰਾਂਗੇ। ਲੋਕਾਂ ਦੇ ਮਸਤਕ 'ਚ ਇੱਕ ਜਿਹੜੀ ਅੱਖ ਹੈ ਉਹ ਉੱਗੇ, ਇਸ ਗੱਲ ਦੀ ਵੀ ਉਮੀਦ ਕਰਾਂਗੇ। ਇਸ ਗੱਲ ਦੀ ਉਮੀਦ ਕਰਦੇ ਹੋਏ ਅਸੀਂ ਆਪਣਾ ਇਹ ਦੂਸਰਾ ਸੈਗਮੈਂਟ ਇੱਥੇ ਸਮਾਪਤ ਕਰਾਂਗੇ। ਅਗਲੇ ਹਫ਼ਤੇ ਫਿਰ ਮਿਲਾਂਗੇ ਸਾਂਝੀ ਸੱਥ ਦੇ ਵਿੱਚ ਇਸੇ ਵਕਤ। ਸੁਸ਼ੀਲ ਦੋਸਾਂਝ ਨੂੰ ਦਿਓ ਹੁਣ ਆਗਿਆ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।